ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज के प्रोग्राम आप सब दर्शकों का स्वागत करदा। व्यूअर्स, पंजाब सरकार ने अज केंद्रीय गृह मंत्रालय नूं पत्र लिख के कहा कि श्रोमणी कमेटी के 2011 विच चुनिया गया जनरल हाउस नूं नोटिफाई करके पहली मीटिंग छेती बुलाउण दे हुक्म जारी किए जाण। इस दे नाल इह आस जताई जा रही है कि 1-2 दिनां विच सेंटर सरकार वालों नोटिफिकेशन जारी किया जाएगा ਅਤੇ नवंबर SGPC ਦੇ ਨਵੇਂ ਅਹੁਦੇਦਾਰ ਅਤੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ SGPC ਅੰਦਰ ਕੀ ਹਾਲਾਤ ਬਣੇ ਹੋਏ ਹਨ ਅਤੇ ਇਸ ਦਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਕੀ ਅਸਰ ਹੋਵੇਗਾ। ਇਸ ਦੇ ਨਾਲ-ਨਾਲ ਦਰਬਾਰ ਸਾਹਿਬ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਸਾਹਮਣੇ ਆਏ ਚਿੱਤਰਾਂ ਅਤੇ ਕੁਝ ਹੋਰ ਮੁੱਦਿਆਂ ਤੇ ਅੱਜ ਅਸੀਂ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ ਗੱਲਬਾਤ ਕਰਾਂਗੇ। आओ अज की विचार चर्चा की शुरुआत करते हैं। हाँ जी पंजोली साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। पंजोली साहब, सारिਆਂ ਤੋਂ ਪਹਿਲਾਂ मैं ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੀਆਂ ਇਹ ਰੀਸੈਂਟ ਡਿਵੈਲਪਮੈਂਟਸ ਹੋਈਆਂ ਨੇ, ਅੱਜ ਦੀ ਜਿਹੜੀ ਚਿੱਠੀ ਲਿਖੀ ਗਈ ਹੈ ਪੰਜਾਬ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ, ਇਸ ਹਵਾਲੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ SGPC ਦੇ ਵਿੱਚ ਜਿਹੜੀਆਂ ਚੇਂਜਸ ਆ ਰਹੀਆਂ ਨੇ ਉਹਦੇ ਵਿੱਚੋਂ ਤੁਸੀਂ ਕੀ ਪ੍ਰੈਡਿਕਟ ਕਰਦੇ ਹੋ ਤੇ ਜੋ ਅੰਦਰ ਚੱਲ ਰਿਹਾ ਉਹ ਕੀ ਚੱਲ ਰਿਹਾ ਹੈ। ਜਿਵੇਂ ਕਿ ਜਿਹੜਾ ਪ੍ਰੈਜ਼ੀਡੈਂਟ ਦੀ ਗੱਲ ਹੈਗੀ ਹੈ SGPC ਦੀ, ਉਹਦੇ ਵਿੱਚ ਸੇਵਾ ਸਿੰਘ ਸੇਖਵਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਅਵਤਾਰ ਸਿੰਘ ਮੱਕੜ ਨੂੰ ਉਹ ਰਿਪਲੇਸ ਕਰਨ ਜਾ ਰਹੇ ਨੇ। ਇਹਨਾਂ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਨੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਸ ਤਰ੍ਹਾਂ ਵੀ ਪਹਿਲੀ ਗੱਲ ਤਾਂ ਇਹ ਠੀਕ ਹੈ ਵੀ ਜਿਹੜਾ ਹਾਊਸ 2011 ਦੇ ਵਿੱਚ ਬਣਿਆ ਸੀ ਉਸ ਹਾਊਸ ਨੂੰ ਕੰਮ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਜੀ, ਕਿਉਂਕਿ ਉਹ ਮੈਂਬਰਾਂ ਨੇ ਆਲਰੇਡੀ ਚੋਣ ਲੜੀ। ਚੋਣ ਲੜਨ ਤੋਂ ਬਾਅਦ ਅੱਗੇ ਹਾਊਸ ਲਗਭਗ ਸਾਰਾ ਮੁਕੰਮਲ ਹੋ ਗਿਆ ਸੀ, ਕੁਐਸਚਨਾਂ ਹੋ ਚੁੱਕੀਆਂ ਸੀ ਤੇ ਕੇਵਲ ਐਗਜ਼ੈਕਟਿਵ ਦੀ ਚੋਣ ਜਿਹੜੀ ਆ ਉਹ ਅਹੁਦੇਦਾਰਾਂ ਦੀ ਚੋਣ ਹੋਣੀ ਸੀ ਜੀ। ਉਹਦੇ ਦਰਮਿਆਨ ਮਤਲਬ ਕੇਸ ਜਿਹੜਾ ਸੀ ਉਹ ਸੁਪਰੀਮ ਕੋਰਟ 'ਚ ਚਲਾ ਗਿਆ ਤੇ ਨਤੀਜਾ ਨਿਕਲਿਆ ਕਿ ਉਹ ਹਾਊਸ ਨੂੰ ਕੰਮ ਕਰਨ ਦਾ ਸਮਾਂ ਨਹੀਂ ਮਿਲਿਆ ਜੀ। ਤੇ ਮੈਂਬਰ ਸਾਹਿਬਾਨ ਦਾ ਰਾਈਟ ਬਣਦਾ ਵੀ ਜਦੋਂ ਉਹਨਾਂ ਨੇ ਚੋਣ ਲੜੀ ਆ ਤਾਂ ਉਹਨਾਂ ਨੂੰ ਇਹ ਅਧਿਕਾਰ ਜ਼ਰੂਰ ਮਿਲਣਾ ਚਾਹੀਦਾ। 5 ਸਾਲ ਦੀ ਜਿਹੜੀ ਇਹ ਟਨਿਓਰ ਆ ਪੂਰੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਸੀ ਜੀ। ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਵੀ ਉਹਦੇ ਸੰਬੰਧੀ ਆਪਣਾ ਡਿਸੀਜਨ ਦੇਣ ਕਿ ਸਹਿਜਧਾਰੀ ਜਿਹੜਾ ਮਤਲਬ ਵੋਟ ਪਾ ਸਕਦਾ ਕਿ ਨਹੀਂ ਪਾ ਸਕਦਾ। ਦੇਖੋ, ਇੱਥੇ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਵੀ ਪਹਿਲੀ ਗੱਲ ਤਾਂ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਸਿੱਖ ਪੰਥ ਦੇ ਅੰਦਰ ਇੱਕ ਨਵਾਂ ਫਿਰਕਾ ਜਿਹੜਾ ਉਹਦਾ ਨਾਂ ਦਿੱਤਾ ਜਾ ਰਿਹਾ ਸਹਿਜਧਾਰੀ, ਜਦਕਿ ਇਹ ਕਿਤੇ ਵੀ ਕੋਈ ਏਦਾਂ ਦੀ ਕਲਾਸ ਨਹੀਂ ਹੈਗੀ, ਏਦਾਂ ਦਾ ਕੋਈ ਫਿਰਕਾ ਨਹੀਂ ਹੈ ਕੌਮ ਦੇ ਅੰਦਰ। ਇਹ ਇੱਕ ਸਾਜ਼ਿਸ਼ ਸੀਗੀ ਇੱਕ ਫਿਰਕਾ ਖੜਾ ਕਰਨ ਦੀ ਤੇ ਜਿਹੜੀ ਤੋਂ ਮੈਂ ਸਮਝਦਾ ਵੀ ਸਿੱਖ ਬਚ ਕੇ ਚੰਗਾ ਹੋ ਗਿਆ, ਏਦਾਂ ਨਹੀਂ ਸੀ ਹੋਣਾ ਚਾਹੀਦਾ। ਦੂਸਰੀ ਗੱਲ, ਸੁਪਰੀਮ ਕੋਰਟ ਨੇ, ਪਾਰਲੀਮੈਂਟ ਨੇ ਤੇ ਰਾਜ ਸਭਾ ਨੇ ਦੋਨਾਂ ਨੇ ਪਾਸ ਕਰ ਦਿੱਤਾ ਸੀ ਆਲਰੇਡੀ ਕਿ ਸਹਿਜਧਾਰੀ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਦਿੱਤਾ ਜਾ ਸਕਦਾ। ਤੇ ਹੁਣ ਸੁਪਰੀਮ ਕੋਰਟ ਨੇ, ਕਿਉਂਕਿ ਸੁਪਰੀਮ ਕੋਰਟ ਦਾ ਪਹਿਲਾ ਫੈਸਲਾ ਇਹ ਸੀ ਕਿ ਕਾਨੂੰਨ ਬਣਾ ਕੇ ਤੁਸੀਂ ਕੋਈ ਸੋਧ ਕਰ ਸਕਦੇ ਹੋ, ਸ਼੍ਰੋਮਣੀ ਕਮੇਟੀ ਦੇ ਐਕਟ ਦੇ ਤਹਿਤ ਜੀ ਨੋਟੀਫਿਕੇਸ਼ਨ ਨਹੀਂ ਕਰ ਸਕਦੇ, ਜਿੱਥੋਂ ਰੌਲਾ ਪਿਆ। ਤੇ ਉਹ ਕਾਨੂੰਨ ਬਣ ਗਿਆ। ਕਾਨੂੰਨ ਬਣਨ ਤੋਂ ਬਾਅਦ ਉਹਨਾਂ ਦਾ ਰਾਈਟ ਬਣਦਾ ਮੈਂਬਰ ਸਾਹਿਬਾਨ ਦਾ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕੰਮ ਕਰਨ ਦਾ ਜੀ। ਤੇ ਬਾਕੀ ਦੂਸਰੀ ਗੱਲ ਇਹ ਆ ਵੀ ਥੋੜੀ ਜਿਹੀ ਦੇਰੀ ਹੋ ਰਹੀ ਹੈ, ਉਹਦਾ ਕਾਰਨ ਮੈਨੂੰ ਨਹੀਂ ਪਤਾ ਵੀ ਕੀ ਕਾਰਨ ਹੈ। ਸੁਪਰੀਮ ਮਤਲਬ ਭਾਰਤ ਸਰਕਾਰ ਦੇ ਅੰਦਰ ਉਹਦੇ ਗ੍ਰਹਿ ਡਿਪਾਰਟਮੈਂਟ ਵਿੱਚ ਤੇ ਸਟੇਟ ਗੌਰਮੈਂਟ ਦੀ ਡਿਊਟੀ ਹੈ ਵੀ ਉਹ ਭਾਰਤ ਸਰਕਾਰ ਨੂੰ ਕਹੇ ਵੀ ਉਹ ਜਿੰਨੀ ਛੇਤੀ ਹੋ ਸਕਦਾ ਉਹ ਆਪਣੀ ਮਤਲਬ ਚਿੱਠੀ ਜਾਰੀ ਕਰਨ ਜੀ ਤੇ ਨਵੇਂ ਹਾਊਸ ਦਾ ਸੱਦਾ ਦੇਣ ਤੇ ਨਵਾਂ ਹਾਊਸ ਜਿਹੜਾ ਉਹ ਮੁਕੰਮਲ ਹੋ ਕੇ ਮੁਕੰਮਲ ਤਾਂ ਲਗਭਗ ਹੈਗਾ ਕਿ ਅਗਲੀ ਚੋਣ ਜਿਹੜੀ ਆ ਹੋਵੇ ਜੀ। ਤੇ ਚੋਣ ਦੇ ਵਿੱਚ ਦੇਖੋ ਹਾਲੇ ਤੱਕ ਇਹ ਤਾਂ ਕੋਈ ਗੱਲ ਕਲੀਅਰ ਨਹੀਂ ਵੀ ਫਲਾਣੇ ਬੰਦੇ ਨੂੰ ਪ੍ਰਧਾਨ ਬਣਾਇਆ ਜਾਂਦਾ, ਇਹ ਕਿਆਸ ਰਹੀਆਂ ਹੀ ਨੇ। ਏਦਾਂ ਦਾ ਕੋਈ ਮਤਲਬ ਅਫੀਸ਼ੀਅਲੀ ਕਿਤੇ ਜ਼ਿਕਰ ਨਹੀਂ ਹੋਇਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਮਤਲਬ ਕਿਸੇ ਵੀ ਬੈਠਕ ਦੇ ਅੰਦਰ ਕਿ ਫਲਾਣੇ ਬੰਦੇ ਨੂੰ ਪ੍ਰਧਾਨ ਬਣਾਇਆ ਜਾਣਾ ਜਾਂ ਫਲਾਣੇ ਨੂੰ ਬਣਾਇਆ ਜਾ ਸਕਦਾ। ਏਦਾਂ ਦਾ ਅਫੀਸ਼ੀਅਲੀ ਕਿਤੇ ਕਿਸੇ ਦਾ ਜ਼ਿਕਰ ਨਹੀਂ ਆਇਆ ਜੀ। ਇਹ ਮਤਲਬ ਮੀਡੀਆ ਦੀਆਂ ਗੱਲਾਂ ਨੇ ਜਿਹੜੀਆਂ ਵੀ ਸੇਖਵਾਂ ਸਾਹਿਬ ਨੂੰ ਬਣਾਇਆ ਜਾ ਸਕਦਾ ਹੈ ਜਾਂ ਮਤਲਬ ਜਿੱਥੇ ਰਫਤਾਰ ਸਿੰਘ ਨੂੰ ਰਿਪੀਟ ਕੀਤਾ ਜਾ ਸਕਦਾ ਹੈ, ਇਹਦਾ ਕਿਆਸ ਰਹੀਆਂ ਨੇ, ਕੋਈ ਗੱਲ ਫਾਈਨਲ
ਹੈ ਇਦਾਂ ਦੀ ਕਿਸੇ ਕਿਸਮ ਦੀ। ਜੀ ਪੰਜੋਲੀ ਸਾਹਿਬ, ਜਿੱਥੇ ਤੱਕ SGPC ਨੂੰ ਦੁਬਾਰਾ ਜਿਹੜੀ ਇਹ ਹੈਗੀ ਆ ਉਹਦਾ ਟੈਨਿਓਰ ਸ਼ੁਰੂ ਕਰਨ ਦੀ ਗੱਲ ਹੈਗੀ ਹੈ, ਉਦੋਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਜਿਵੇਂ ਕਿ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਗਾ ਉਹਦੀ ਹਾਊਸ ਦੇ ਵਿੱਚ ਮੈਜੋਰਿਟੀ ਹੈਗੀ ਹੈ, ਤਾਂ ਉਹਨਾਂ ਦੀ ਇਹ ਕੋਸ਼ਿਸ਼, ਜਿਵੇਂ ਕਿ ਦੇਖਿਆ ਜਾਂਦਾ, ਉਹਨਾਂ ਦੀ ਇਹ ਕੋਸ਼ਿਸ਼ ਹੈਗੀ ਹੈ ਕਿ ਚੋਣਾਂ ਤੋਂ ਪਹਿਲਾਂ ਹੋ ਸਕੇ ਜੋ ਇਹਦਾ ਦੁਬਾਰਾ ਹਾਊਸ ਇਲੈਕਟ ਕੀਤਾ ਜਾਵੇ ਤੇ ਕਾਰਵਾਈ ਸ਼ੁਰੂ ਹੋ ਸਕੇ, ਤਾਂ ਕਿ ਜਿਹੜਾ ਇਹਦਾ ਲਾਹਾ ਹੈਗਾ ਉਹ ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਅਸੈਂਬਲੀ ਚੋਣਾਂ ਨੇ ਉਹਦੇ ਵਿੱਚ ਉਹਨਾਂ ਨੂੰ ਮਿਲ ਸਕੇ। ਉਹਦੇ ਹਵਾਲੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਤਾਂ ਕਿਵੇਂ ਜਿਹੜਾ ਇਹ ਪ੍ਰਧਾਨ ਨੂੰ ਚੇਂਜ ਕਰਨ ਦੀ ਲਾਈਨ ਵੀ ਹੈਗੀ ਹੈ, ਇਹਨੂੰ ਡੈਮੇਜ ਕੰਟਰੋਲ ਦੇ ਹਵਾਲੇ ਨਾਲ ਵੀ ਦੇਖਿਆ ਜਾ ਰਿਹਾ ਹੈ। ਜਿਵੇਂ ਰੀਸੈਂਟਲੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਨ ਦੀਆਂ ਘਟਨਾਵਾਂ ਹੋਈਆਂ ਨੇ, ਉਹਦੇ ਵਿੱਚ ਜਿਹੜਾ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਗ੍ਰਾਫ ਹੈ ਉਹ ਵੀ ਸੰਗਤ ਦੇ ਵਿੱਚ ਨੀਚੇ ਆਇਆ ਕਿ ਕਿਉਂ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਪੁਖਤਾ ਤੌਰ ਤੇ ਨਹੀਂ ਕੀਤੀ। ਸੋ ਇੱਕ ਤਾਂ ਉਹ ਡੈਮੇਜ ਕੰਟਰੋਲ ਕਰਨ ਦੀ ਲਾਈਨ ਹੈਗੀ ਹੈ। ਉਸੇ ਹਵਾਲੇ ਨਾਲ ਜਿਵੇਂ ਪਿਛਲੇ ਸਾਲ ਭਾਈ ਪਿੰਦਰਪਾਲ ਸਿੰਘ ਨੂੰ ਉਹਨਾਂ ਦੀ ਕਥਾ ਤੋਂ ਵਾਂਝੇ ਕਰ ਦਿੱਤਾ ਗਿਆ ਸੀ, ਉਹਨਾਂ ਦੀ ਡਿਊਟੀ ਤੋਂ, ਉਹਨਾਂ ਨੂੰ ਵਾਪਸ ਰੀਇਨਸਟੇਟ ਕਰਨ ਦੀ ਲਾਈਨ ਹੈਗੀ ਹੈ। ਜੋ ਖਬਰਾਂ ਆ ਰਹੀਆਂ ਨੇ ਵੀ ਉਹਨਾਂ ਨੇ 21 ਅਕਤੂਬਰ ਨੂੰ ਵਾਪਸ ਆਪਣੀ ਦਰਬਾਰ ਸਾਹਿਬ ਤੋਂ ਕਥਾ ਦਾ ਜਿਹੜੀ ਉਹਨਾਂ ਦੀ ਡਿਊਟੀ ਹੈਗੀ ਹੈ ਉਹਨਾਂ ਨੇ ਦੁਬਾਰਾ ਸ਼ੁਰੂਆਤ ਕਰਨੀ ਹੈ। ਸੋ ਇਹ ਸਾਰੇ ਦੇ ਬਿਹਾਈਂਡ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਗੱਲ ਇਸ ਤਰ੍ਹਾਂ ਵੀ ਪੋਲੀਟੀਕਲ ਪਾਰਟੀਆਂ ਆਪਣਾ ਰਾਜ ਭਾਗ ਸਥਾਪਿਤ ਕਰਨ ਲਈ ਜਾਂ ਰਾਜ ਨੂੰ ਰਿਪੀਟ ਕਰਨ ਲਈ ਯਤਨ ਤਾਂ ਜ਼ਰੂਰ ਏਦਾਂ ਦਾ ਕਰਦੀਆਂ ਨੇ, ਪਰ ਮੈਨੂੰ ਏਦਾਂ ਲੱਗਦਾ ਕਿ ਹੁਣ ਸਿੱਖ ਪੰਥ ਦੇ ਅੰਦਰ ਕੋਈ ਅਜਿਹਾ ਆਗੂ ਮੈਨੂੰ ਨਹੀਂ ਨਜ਼ਰ ਪੈਂਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਮਤਲਬ ਆ ਚੁੱਕੇ ਇੱਕ ਤਾਂ ਪ੍ਰਬੰਧਕੀ ਨਿਗਾਰ ਜਿਹੜਾ ਆਇਆ ਵੀ ਉਹਨੂੰ ਕਿਤੇ ਮਤਲਬ ਠੀਕ ਕਰ ਦੇਗਾ, ਮੈਨੂੰ ਨਹੀਂ ਲੱਗਦਾ ਜੀ। ਦੂਸਰੀ ਗੱਲ, ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੰਡੀਪੈਂਡੈਂਸੀ ਸੀ, ਜਿਹੜੀ ਉਹਦੀ ਆਜ਼ਾਦ ਹਸਤੀ ਜਿਹੜੀ ਸੀਗੀ, ਉਹਨੂੰ ਬਹੁਤ ਵੱਡਾ ਖੋਰਾ ਲੱਗ ਚੁੱਕਿਆ ਤੇ ਮੈਨੂੰ ਨਹੀਂ ਲੱਗਦਾ ਕਿ ਮਤਲਬ ਨਵੀਂ ਜਿਹੜੀ ਐਗਜ਼ੈਕਟਿਵ ਚੁਣੀ ਜਾਏਗੀ ਕਿ ਉਹਦੇ ਵਿੱਚ ਕੋਈ ਏਦਾਂ ਦੀ ਗੱਲ ਖੜੀ ਹੋ ਸਕੇ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਸਿਧਾਂਤਕ ਮੁੱਦੇ ਜਿਹੜੇ ਨੇ, ਸਿਧਾਂਤਕ ਇਸ਼ੂ ਜਿਹੜੇ ਨੇ, ਉਹਨਾਂ ਇਸ਼ੂਆਂ ਦੇ ਉੱਤੇ ਮਤਲਬ ਕੋਈ ਠੋਸ ਤੇ ਮਤਲਬ ਕੋਈ ਦ੍ਰਿੜਤਾ ਵਾਲੇ ਫੈਸਲੇ ਲਏ ਜਾ ਸਕਦੇ ਨੇ। ਜਿਸ ਤਰ੍ਹਾਂ ਪਿਛਲੇ ਹਾਊਸ ਵਿੱਚ ਭਾਵੇਂ ਮੈਂ ਤੇ ਸਰਦਾਰ ਸੁਖਦੇਵ ਸਿੰਘ ਭੌਰ ਦੋ ਬੰਦੇ ਕਿਸੇ ਫੈਸਲੇ ਨੂੰ ਤਬਦੀਲ ਕਰਨ ਦੇ ਸਮਰੱਥ ਤਾਂ ਨਹੀਂ ਸੀ, ਪਰ ਅਸੀਂ ਜਿਹੜੇ ਪੰਥਕ ਇਸ਼ੂ ਆਏ ਉਹਨਾਂ ਇਸ਼ੂਆਂ ਦੇ ਉੱਤੇ ਆਪਣਾ ਸਟੈਂਡ ਜਿਹੜਾ ਬੜੀ ਦ੍ਰਿੜਤਾ ਨਾਲ ਲਿਆ ਔਰ ਸਾਨੂੰ ਉਹਦੀ ਕੀਮਤ ਵੀ ਚੁਕਾਉਣੀ ਪਈ, ਮੈਨੂੰ ਤੇ ਭੌਰ ਸਾਹਿਬ ਨੂੰ, ਔਰ ਅਸੀਂ ਚੁਕਾ ਵੀ ਰਹੇ ਹਾਂ ਅੱਜ। ਤੇ ਮੈਨੂੰ ਲੱਗਦਾ ਵੀ ਭਵਿੱਖ ਵਿੱਚ ਮੈਂ ਮਤਲਬ ਜੇ ਅਗਲੀ ਜਿਹੜੀ ਐਗਜ਼ੈਕਟਿਵ ਜਿਹੜੀ ਹੈਗੀ ਬਣਨੀ ਹੈ ਅਗਲੀ, ਇਸ ਤਰ੍ਹਾਂ ਲੱਗਦਾ ਕਿ ਮੈਨੂੰ ਤੇ ਭੌਰ ਨੂੰ ਬਾਹਰ ਰੱਖਿਆ ਜਾਏਗਾ, ਲਗਭਗ ਸੰਭਾਵਨਾ ਮਤਲਬ ਪੱਕੀ ਹੋਇਆ। ਤੇ ਫਿਰ ਉਹ ਅਗਲੀ ਐਗਜ਼ੈਕਟਿਵ ਦੇ ਵਿੱਚ ਤਾਂ ਇੱਕ ਵੀ ਬੰਦਾ ਏਦਾਂ ਦਾ ਨਹੀਂ ਹੋ ਸਕੇਗਾ ਕਿ ਜਿਹੜਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਪ੍ਰਬੰਧ ਨੂੰ ਜਾਂ ਪੰਥਕ ਧਾਰਾ ਦੇ ਨਾਲ ਸੰਬੰਧਿਤ ਜਿਹੜੇ ਸਿਧਾਂਤਕ ਮੁੱਦੇ ਨੇ ਉਹਨਾਂ ਉੱਤੇ ਕੋਈ ਠੋਸ ਫੈਸਲੇ ਜਾਂ ਮਤਲਬ ਸਹੀ ਰਾਏ ਦੇ ਰੱਖਣ ਵਾਲੇ ਬੰਦੇ ਅੱਗੇ ਆ ਜਾਣਗੇ, ਕਿਉਂਕਿ ਜਿਸ ਕਿਸਮ ਦੇ ਹਾਲਾਤ ਜਿਹੜੇ ਅੱਗੇ ਬਣਦੇ ਜਾਂਦੇ ਨੇ। ਤੀਜੀ ਗੱਲ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ, ਸਾਰਾ ਪੰਥ ਮਹਿਸੂਸ ਕਰਦਾ ਕਿ ਸਿੱਖਾਂ ਦੇ ਅੰਦਰ ਇੱਕ ਬੜਾ ਗੁੱਸਾ ਤੇ ਕਰੋਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਅਪਮਾਨ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਤੋਂ ਬਾਅਦ ਪੰਜ ਪਿਆਰਿਆਂ ਦੇ ਅਪਮਾਨ ਦਾ, ਫਿਰ ਮਤਲਬ ਤਖਤ ਸਾਹਿਬਾਨਾਂ ਦੀ ਸਰਬਉੱਚਤਾ ਦਾ, ਉਹਨਾਂ ਦੀ ਅਦਰੀ ਨਿਆਰੀ ਆਜ਼ਾਦ ਹਸਤੀ ਦਾ, ਸਿੱਖ ਪੰਥ ਦੀ ਨਿਆਰੀ ਆਜ਼ਾਦ ਹਸਤੀ ਦਾ। ਇਹ ਬਹੁਤ ਸਾਰੇ ਮਸਲੇ ਨੇ ਖੜੇ ਪੰਥ ਦੇ ਸਾਹਮਣੇ, ਜਿਨ੍ਹਾਂ ਮਸਲਿਆਂ ਸੰਬੰਧੀ ਕਿਤੇ ਨਾ ਕਿਤੇ ਮੀਡੀਆ ਰਾਹੀਂ ਵੀ ਮਤਲਬ ਚਰਚਾ ਤਾਂ ਹੁੰਦੀ ਰਹਿੰਦੀ ਹੈ, ਪਰ ਠੋਸ ਕਿਤੇ ਕੋਈ ਮਤਲਬ ਪਾਲਿਸੀ ਨਹੀਂ ਬਣ ਸਕੀ, ਕੋਈ ਠੋਸ ਕਿਤੇ ਅੱਗੇ ਲਾਈਨ ਨਹੀਂ ਲੈ ਕੇ ਕੋਈ ਧਿਰ ਲੈ ਕੇ ਜਾ ਸਕੀ। ਉਹਦਾ ਵੱਡਾ ਕਾਰਨ ਮੈਨੂੰ ਏਦਾਂ ਲੱਗਦਾ ਕਿ ਸਿੱਖਾਂ ਦੇ ਅੰਦਰ ਅੱਜ ਹਰ ਪੱਖ ਤੋਂ ਗਿਰਾਵਟ ਮੈਨੂੰ ਨਜ਼ਰ ਪੈਂਦੀ ਹੈ, ਭਾਵੇਂ ਉਹ ਬੁੱਧੀਜੀਵੀ ਵਰਗ ਹੈ, ਭਾਵੇਂ ਉਹ ਮਤਲਬ ਗ੍ਰੰਥੀ ਕਲਚਰ ਹੈ, ਭਾਵੇਂ ਉਹ ਸਾਡੇ ਰਾਗੀ ਨੇ, ਭਾਵੇਂ ਸਾਡੇ ਢਾਡੀ ਨੇ, ਭਾਵੇਂ ਸਾਡੇ ਪ੍ਰਚਾਰਕ ਨੇ, ਭਾਵੇਂ ਸਾਡੇ ਸੰਤ ਮਹਾਂਪੁਰਸ਼ ਨੇ। ਕਿਤੇ ਨਾ ਕਿਤੇ ਅਸੀਂ ਸਾਰੇ ਸਿੱਖ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਜਿਹੜਾ ਸਾਨੂੰ ਜੀਵਨ ਜਾਚ ਜਿਉਣ ਦੀ ਪ੍ਰੇਰਨਾ ਦਾ ਜਿਹੜਾ ਸਿਧਾਂਤ ਜਦੋਂ ਥਿਰਕੇ ਹੋਏ ਆ, ਔਰ ਅਸੀਂ ਖੁਦਗਰਜੀ ਚ, ਨਿੱਜਵਾਦ ਚ, ਪਰਿਵਾਰਵਾਦ ਵਿੱਚ ਮਤਲਬ ਘਿਰੇ ਹੋਏ ਆ। ਮੈਨੂੰ ਏਦਾਂ ਨਹੀਂ ਲੱਗਦਾ ਕਿ ਇਹ ਗੁੱਸੇ ਦਾ ਪ੍ਰਗਟਾਵਾ ਜਿਹੜਾ ਲੋਕਾਂ ਦੇ ਅੰਦਰ ਹੈ
ਇਹਨੂੰ ਕੋਈ ਹੋਰ ਧਿਰ ਮਤਲਬ ਚੈਨਲਾਈਜ਼ ਕਰ ਸਕੇ। ਦੇਖੋ ਜਿਵੇਂ ਪਿਛਲੇ ਦਿਨਾਂ 'ਚ ਤੁਸੀਂ ਆਪ ਦੇਖਿਆ ਕਿ ਸਾਹਿਬ ਜਗਤਾਰ ਸਿੰਘ ਹਵਾਰਾ ਨੇ ਯਤਨ ਕੀਤਾ ਵੀ ਪੰਥਕ ਏਕਤਾ ਵੱਲ ਨੂੰ ਸ਼ੁਰੂ ਕੀਤਾ, ਗੱਲ ਹੋ ਸਕੇ, ਨਾਲ ਦੀ ਨਾਲ ਉਹਨੂੰ ਰੱਦ ਕਰ ਦਿੱਤਾ, ਕੰਡੈਮ ਕਰ ਦਿੱਤਾ। ਤੇ ਮੈਨੂੰ ਐਂ ਲੱਗਦਾ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਅੰਦਰ ਜਿਹੜਾ ਗੁੱਸਾ ਹੈ, ਉਹ ਗੁੱਸਾ ਸਿੱਖਾਂ ਦਾ ਫਿਰ ਅੱਗੇ ਜਾਏਗਾ ਕਿੱਥੇ? ਅੱਗੇ ਦੋ ਧਿਰਾਂ ਖੜੀਆਂ ਨੇ, ਇੱਕ ਕਾਂਗਰਸ ਹੈ, ਇੱਕ ਆਮ ਆਦਮੀ ਪਾਰਟੀ ਹੈ। ਇੱਕ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਹੋਇਆ ਤੇ ਦੂਸਰੇ ਜਿਹੜੇ ਨੇ ਉਹ ਗੈਰ ਪੰਥਕ, ਗੈਰ ਸਿਧਾਂਤਕ, ਗੈਰ ਪੰਜਾਬੀ, ਤੇ ਉਹਨਾਂ ਵੱਲ ਸਿੱਖ ਕਿਵੇਂ ਜਾਏਗਾ? ਸਿੱਖਾਂ ਕੋਲ ਹੋਰ ਕੋਈ ਕਿਤੇ ਟਿਕਾਣਾ ਨਜ਼ਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੈ ਵੀ ਜਿੱਥੇ ਸਿੱਖ ਜਾ ਸਕੇ। ਸਿੱਖ ਗੁੱਸਾ ਸਾਡਾ ਕਰਕੇ ਫਿਰ ਅਖੀਰ ਉੱਥੇ ਆ ਕੇ ਆਨੇ ਵੀ ਚਲੋ ਯਾਰ ਇਹਨਾਂ ਨੂੰ ਪਾ ਦੋ, ਏਦਾਂ ਦੀਆਂ ਮੈਨੂੰ ਗੱਲਾਂ ਮਤਲਬ ਲੱਗਦੀਆਂ ਨੇ ਜਿਹੜੀਆਂ ਹੋ ਸਕਦੀਆਂ। ਜੀ ਪੰਜੋਲੀ ਸਾਹਿਬ, ਜਿਵੇਂ ਕਿ ਤੁਸੀਂ ਇੱਕ ਗੱਲ ਮੈਂਸ਼ਨ ਕੀਤੀ ਹੈ ਸਰਕਾਰੀ ਤੰਤਰ ਦੀ, ਜਦੋਂ ਅਸੀਂ ਦੇਖਦੇ ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਥੋੜਾ ਬਹੁਤਾ ਆਵਾਜ਼, ਜਿਹੜੀ ਪੰਥਕ ਹਲਕਿਆਂ ਦੀ ਜਿਹੜੀ ਆਵਾਜ਼ ਹੈ ਉਹਨੂੰ ਬੁਲੰਦ ਕਰਨ ਦੀ ਲਾਈਨ ਇਸ SGPC ਦੇ ਜਿਹੜੇ ਹਾਊਸ ਦੇ ਵਿੱਚ ਤੁਹਾਡੀ ਤੇ ਭੌਰ ਸਾਹਿਬ ਦੀ ਹੈਗੀ ਹੈ, ਜਾਂ ਜਿਹੜੇ ਥੋੜੇ ਬਹੁਤ ਹੋਰ ਵੀ ਤੁਹਾਡੇ ਨਾਲ ਮੈਂਬਰ ਸਾਹਿਬਾਨ ਹੈਗੇ ਆ, ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਨਹੀਂ ਰਹਿਣੀ। ਇਹ ਤਾਂ ਹੋ ਗਈ ਜਿਹੜੀ ਸਿੱਧੀ ਲਾਈਨ ਜਾ ਕੇ ਪੰਜਾਬ ਨਾਲ ਜੁੜਦੀ ਹੈ, ਪੰਜਾਬ ਦੀ ਬਾਦਲ ਸਰਕਾਰ ਦੇ ਨਾਲ ਜੁੜਦੀ ਹੈ। ਐਟ ਦ ਸੇਮ ਟਾਈਮ ਇੱਕ ਸੈਂਟਰ ਹਕੂਮਤ ਹੈਗੀ ਹੈ ਜਿਨ੍ਹਾਂ ਨੇ ਸਾਰਾ ਕੰਟਰੋਲ ਇਹ ਆਪਣੇ ਹੱਥ ਦੇ ਵਿੱਚ ਲਿਆ ਹੋਇਆ। ਜਦੋਂ ਉਹਨਾਂ ਦਾ ਜੀ ਕਰਦਾ ਹੈ ਉਦੋਂ ਸਹਿਜਧਾਰੀ ਇਸ਼ੂ ਸਾਹਮਣੇ ਆ ਜਾਂਦਾ, ਕੋਰਟ ਪ੍ਰੋਸੀਡਿੰਗਸ ਹੋ ਜਾਂਦੀਆਂ ਨੇ, ਗੁਰਦੁਆਰਾ ਐਕਟ ਦੇ ਤਹਿਤ ਚੋਣਾਂ ਕਰਵਾਉਣ ਦਾ ਜਿਹੜਾ ਸਾਰਾ ਕੰਮ ਹੈਗਾ ਉਹ ਵੀ ਉਹਨਾਂ ਦੇ ਕੰਟਰੋਲ ਹੈ। ਪਿੱਛੇ ਜੇ PMO ਆਫਿਸ ਨੇ ਉਹਦਾ ਸਾਰਾ ਕੰਟਰੋਲ ਆਪਣੇ ਹੱਥ ਦੇ ਵਿੱਚ ਲਿਆ। ਸੋ ਕੰਟਰੋਲ, ਚੋਣਾਂ ਕਰਵਾਉਣੀਆਂ ਨਹੀਂ ਕਰਵਾਉਣੀਆਂ, ਐਗਜ਼ੀਕਿਊਟਿਵ ਬਣਾਉਣੀ ਹੈ ਨਹੀਂ ਬਣਾਉਣੀ, ਇਹ ਸਾਰਾ ਪਾਰਟ ਉਹਨਾਂ ਦੇ ਹੱਥ ਦੇ ਵਿੱਚ ਆ। ਸੋ ਜਿਹੜਾ ਇਹ ਪੰਜਾਬ ਤੇ ਕੇਂਦਰ ਦੇ ਲੈਵਲ ਦੇ ਉੱਤੇ ਇੱਕ ਸਰਕਾਰੀ ਤੰਤਰ ਬਣਿਆ ਹੋਇਆ, ਉੱਤੇ ਤੁਹਾਨੂੰ ਲੱਗਦਾ ਜਿਹੜੀਆਂ ਅਲਾਮਤਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹਦਾ ਕੋਈ ਸੋਲਿਊਸ਼ਨ ਇਸ ਦੋਵਾਂ ਦੇ ਹਵਾਲੇ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਸਕਦਾ? ਜੇ ਨਿਕਲ ਸਕਦਾ ਤਾਂ ਉਹ ਸੋਲਿਊਸ਼ਨ ਪੋਸੀਬਲੀ ਕੀ ਹੋ ਸਕਦਾ? ਦੇਖੋ ਦੋ ਗੱਲਾਂ ਨੇ ਇਹਦੇ ਵਿੱਚ। ਇੱਕ ਗੱਲ ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੇ ਅੰਦਰ ਜਿਹੜੀ ਆ ਚੋਣ ਪ੍ਰਕਿਰਿਆ, ਮਤਲਬ ਜਿਹੜਾ ਚੋਣ ਸਿਸਟਮ ਜਿਹੜਾ ਇਹ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਸਾਡੇ ਧਰਮ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਮਤਲਬ ਸਰਕਾਰੀ ਦਖਲ ਜਿਹੜਾ ਉਹ ਵੱਧ ਰਿਹਾ ਔਰ ਵਧਿਆ ਵੀ ਹੋਇਆ, ਕੋਈ ਦੋ ਰਾਵਾਂ ਨਹੀਂ ਹਨ। ਪਰ ਜਿੱਥੇ ਤੱਕ ਫਿਰ ਅਸੀਂ ਇਹ ਸਮਝਦੇ ਹਾਂ ਕਿ ਜੇ ਮਤਲਬ ਕਾਨੂੰਨ ਦੇ ਤਹਿਤ ਚੋਣਾਂ ਨਾ ਹੋਣ, ਫਿਰ ਮਤਲਬ ਸੰਗਤੀ ਸਿਸਟਮ ਵਿੱਚੋਂ ਪ੍ਰਬੰਧ ਚੰਗਾ ਚੁਣਿਆ ਜਾਵੇ, ਤੇ ਮੈਨੂੰ ਉਹ ਵੀ ਨਹੀਂ ਲੱਗਦਾ ਕਿ ਸਿੱਖਾਂ ਵਿੱਚ ਕੋਈ ਬਹੁਤਾ ਕਿਤੇ ਸਫਲ ਹੁੰਦਾ ਨਜ਼ਰ ਆਇਆ। ਕੱਲ ਤੁਸੀਂ ਦੇਖਿਆ ਹੋਣਾ ਕਿ ਮੁਕਤਸਰ ਦੇ ਲਾਗੇ ਇੱਕ ਗੁਰਦੁਆਰੇ ਸਾਹਿਬਾਨ ਦੇ ਵਿੱਚ ਲੜਾਈ ਹੋਈ, 3 ਜਿਹੜੇ ਸਿੰਘ ਸੀ ਉੱਥੇ ਉਹਨਾਂ ਦੀ ਡੈਥ ਹੋ ਗਈ, ਮਤਲਬ ਕਤਲੇਆਮ ਹੋਇਆ, ਮਾਰੇ ਗਏ। ਪਿਛਲੇ ਸਮੇਂ ਵਿੱਚ ਨਿਹੰਗ ਜਿਹੜੇ ਨੇ ਉਹਨਾਂ ਨੇ ਆਪਸੀ ਝਗੜਾ ਕੀਤਾ, 4 ਪਰਿਵਾਰ ਉਹਨਾਂ ਦੇ ਮਾਰੇ ਗਏ ਸੀ ਪਟਿਆਲੇ ਦੇ ਵਿੱਚ। ਮੈਨੂੰ ਇਹ ਸਾਰੇ ਸਿਸਟਮ ਵਿੱਚ ਏਦਾਂ ਲੱਗਦਾ ਕਿ ਜਿੰਨਾ ਚਿਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹਨਾਂ ਦੀ ਉਹਦੇ ਜਥੇਦਾਰ ਦੀ ਚੋਣ, ਉਹਨੂੰ ਹਟਾਉਣ ਦਾ ਢੰਗ ਤਰੀਕਾ, ਉੱਥੇ ਅਸੀਂ ਮਤਲਬ ਉਹਦੀ ਪ੍ਰਭੂ ਸੱਤਾ ਜਿਹੜੀ ਹੈ ਉਹਨੂੰ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਕਰਦੇ, ਉਹਦੇ ਜਰੀਏ ਨਹੀਂ ਅਸੀਂ ਆਪਣਾ ਮਤਲਬ ਸਿਸਟਮ ਖੜਾ ਕਰਦੇ, ਮੈਨੂੰ ਲੱਗਦਾ ਵੀ ਉਹਨਾਂ ਚਿਰ ਅਸੀਂ ਇਹਨਾਂ ਗੱਲਾਂ ਦੇ ਵਿੱਚ ਸ਼ਾਇਦ ਸਫਲ ਨਾ ਹੋ ਸਕੀਏ। ਉਹਨਾਂ ਚਿਰ ਮੈਨੂੰ ਲੱਗਦਾ ਵੀ ਇਹੀ ਗੱਲਾਂ ਚੱਲਣਗੀਆਂ। ਸ਼੍ਰੀ ਅਕਾਲ ਤਖਤ ਦੀ ਪ੍ਰਭੂ ਸੱਤਾ ਜਿਹੜੀ ਹੈ ਉਹਨੂੰ ਕਾਇਮ ਕਰਨਾ ਬਹੁਤ ਜ਼ਰੂਰੀ। ਜੀ ਪੰਜੋਲੀ ਸਾਹਿਬ, ਇਸੇ ਦੇ ਨਾਲ ਜਿਹੜੀਆਂ ਰੀਸੈਂਟਲੀ ਘਟਨਾਵਾਂ ਸਾਹਮਣੇ ਆਈਆਂ ਨੇ, ਜਿਵੇਂ ਦਰਬਾਰ ਸਾਹਿਬ ਦੀ ਬਾਉਂਡਰੀ ਦੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਜਿਹੜੇ ਚਿੱਤਰ ਹੈਗੇ ਆ ਉਹ ਸਾਹਮਣੇ ਆਏ ਨੇ, ਤੇ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਉਹਦੇ 'ਚ SGPC ਦਾ ਕੀ ਰੋਲ ਹੋਣਾ ਚਾਹੀਦਾ ਤੇ ਉਹ ਕਿਉਂ ਨਹੀਂ ਕੋਈ ਰੋਲ ਨਿਭਾ ਰਹੀ? ਈਵਨ ਜਦੋਂ SGPC ਦੇ ਪ੍ਰਬੰਧਕਾਂ ਦੇ ਨਾਲ ਅਵਤਾਰ ਸਿੰਘ ਮੱਕੜ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਬਹੁਤੀ ਵਾਰੀ ਉਹ ਫੋਨ ਵੀ ਨਹੀਂ ਚੁੱਕਦੇ। ਸੋ ਇਹਦੇ ਤੇ SGPC ਦਾ ਸਾਇਲੈਂਟ ਹੋਣਾ, ਮੂਕ ਦਰਸ਼ਕ ਬਣਨਾ, ਇਹ ਕਿਹੜੀ ਲਾਈਨ ਹੈਗੀ ਹੈ? ਤੁਹਾਨੂੰ ਨਹੀਂ ਲੱਗਦਾ ਵੀ ਇਹ ਸਿੱਧੀ ਜਿਹੜੇ ਪੰਥ ਵਿਰੋਧੀ ਹੈਗੀ ਹੈ ਜਾਂ ਜਿਹੜੇ RSS ਦੀ ਲਾਈਨ ਹੈ ਜੋ ਉਹ ਕਹਿੰਦੇ ਆ ਵੀ ਅਸੀਂ 2020 ਤੱਕ ਹਿੰਦੁਸਤਾਨ ਦੀ ਲਾਈਨ ਹੈਗੀ, ਅਸੀਂ ਸਾਰਿਆਂ ਨੂੰ ਹਿੰਦੂ ਧਰਮ ਦੇ ਵਿੱਚ ਲੈ ਆਉਣਾ, ਇਹ ਉਸੇ ਲਾਈਨ ਨੂੰ ਟੋ ਕਰਨ ਦੀ, ਉਹਨੂੰ ਹੀ ਫੋਲੋ ਕਰਨ ਦੀ ਗੱਲ ਹੈਗੀ ਆ? ਦੇਖੋ ਜੀ, ਗੱਲ ਇਸ ਤਰ੍ਹਾਂ ਵੀ ਇਹ ਜਦੋਂ ਥੋੜੇ ਦਿਨ ਹੋਏ ਆਪਣਾ ਪਹਿਰੇਦਾਰ ਅਖਬਾਰ 'ਚ ਖਬਰ ਛਪੀ ਜੀ, ਸਵੇਰੇ ਮੈਂ ਖਬਰ ਪੜ੍ਹਨ ਤੋਂ ਬਾਅਦ ਮੈਂ ਤੁਰੰਤ ਸ਼੍ਰੋਮਣੀ ਕਮੇਟੀ ਦੇ ਆਫਿਸ ਫੋਨ ਕੀਤਾ। ਮੈਂ ਉਹਨਾਂ ਨੂੰ ਪੁੱਛਿਆ
ਬਈ ਇਹ ਕਾਰਨ ਕੀ ਹੈ। ਇਹ ਮਤਲਬ ਕਿਉਂਕਿ ਮੇਰੀ ਨੌਲੇਜ ਵਿੱਚ ਨਹੀਂ ਸੀ ਕਿ ਇਹ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਅੰਦਰ ਬਣੀਆਂ ਹੋਈਆਂ, ਨਾ ਮੈਂ ਕਦੇ ਦੇਖਿਆ ਸੀ। ਸੱਚ ਆ, ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਜੀ। ਜਦੋਂ ਪਹਿਰੇਦਾਰ ਦੀ ਅਖਬਾਰ ਦੇ ਵਿੱਚ ਫੋਟੋ ਛਪੀ, ਮੈਂ ਤੁਰੰਤ ਦਫ਼ਤਰ ਫੋਨ ਕਰਕੇ ਪੁੱਛਿਆ ਉਹਨਾਂ ਨੂੰ, ਤਾਂ ਉਹਨਾਂ ਦੇ ਦੱਸਣ ਅਨੁਸਾਰ ਕਿ ਇਹ ਸਾਰੀਆਂ 1850 ਦੇ ਕਰੀਬ ਬਣੀਆਂ ਹੋਈਆਂ ਨੇ ਜੀ। ਉਸ ਟਾਈਮ ਮਤਲਬ ਬਣਾਈਆਂ ਗਈਆਂ ਸੀ। ਉਹਨਾਂ ਨੇ ਉਹਨਾਂ ਕੁਝ ਬੰਦਿਆਂ ਦਾ ਜ਼ਿਕਰ ਵੀ ਕੀਤਾ ਕਿ ਜਿਨ੍ਹਾਂ ਨੇ ਸੇਵਾ ਕੀਤੀ, ਉਹਨਾਂ ਨੇ ਬਣਾਈਆਂ ਨੇ। ਪਰ ਮੈਂ ਇਹ ਸਮਝਦਾ ਕਿ ਮੈਂ ਮਤਲਬ ਤਕਰੀਬਨ 10 ਵਜੇ ਉਸੇ ਦਿਨ ਜਥੇਦਾਰ ਅਵਤਾਰ ਸਿੰਘ ਜੀ ਅੰਮ੍ਰਿਤਸਰ ਜਾ ਰਹੇ ਸੀ। ਉਹਨਾਂ ਨੂੰ ਮੈਂ ਫੋਨ ਤੇ ਕਿਹਾ, ਮੈਂ ਕਿਹਾ ਪ੍ਰਧਾਨ ਜੀ ਇਹ ਤਸਵੀਰਾਂ ਛਪੀਆਂ ਨੇ ਇਸ ਤਰ੍ਹਾਂ, ਇਹ ਬੜੀ ਮਾੜੀ ਗੱਲ ਹੈ, ਇਸ ਤੋਂ ਮਾੜੀ ਕੋਈ ਨਹੀਂ ਹੋ ਸਕਦੀ। ਜੇ ਪੁਰਾਤਨ ਵੀ ਨੇ, ਸਾਡੇ ਨਾਲੋਂ ਪੁਰਾਣੇ ਅਕਾਲੀ ਬੜੇ ਦ੍ਰਿੜਤਾ ਵਾਲੇ ਸਿੱਖ ਸੀਗੇ, ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਮੂਰਤੀਆਂ ਸੀ ਪ੍ਰਕਰਮਾਂ ਦੇ ਵਿੱਚ, ਰੂੜ ਸਿੰਘ ਵਰਗੇ ਬੰਦੇ ਨੇ ਉਹ ਚੁਕਾ ਕੇ ਬਾਹਰ ਸੁੱਟਤੀਆਂ ਸੀ, ਤੇ ਆਪਾਂ ਇਹ ਮਤਲਬ ਤਸਵੀਰਾਂ ਨਹੀਂ ਸੀ ਮਿਟਾ ਸਕਦੇ। ਤੇ ਜੇ ਅੱਜ ਉਹਦੀ ਮੀਨਾਕਾਰੀ ਆਪਾਂ ਕਰ ਵੀ ਰਹੇ ਹਾਂ ਤਾਂ ਕਮ ਸੇ ਕਮ ਉਹ ਮੀਨਾਕਾਰੀ ਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਸੀ, ਕਿਉਂ ਨਹੀਂ ਹੋ ਰਹੀ ਜੀ। ਉਹਨਾਂ ਨੇ ਮੈਨੂੰ ਤਾਂ ਇਹ ਗੱਲ ਕਹੀ ਸੀ ਵੀ ਮੈਂ ਜਾਣਾ, ਮੈਂ ਦੇਖਣਾ, ਮੈਂ ਕਰਦਾ, ਪਰ ਮੈਨੂੰ ਲੱਗਦਾ ਵੀ ਉਹ ਬੇਵਾਸਤੇ ਲਾਚਾਰ ਆ, ਨਹੀਂ ਕਰ ਸਕਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਸਿੱਧੇ ਰੂਪ ਦੇ ਵਿੱਚ ਮਤਲਬ ਆਪਣਾ ਪੋਲੀਟੀਕਲ ਜੋ ਸਿਸਟਮ ਹੈ ਉਹਦੇ ਤੇ ਵਰਕ ਕਰ ਰਿਹਾ ਹੈ। ਜਥੇਦਾਰ ਅਵਤਾਰ ਸਿੰਘ ਮੱਕਰ ਜਿਹੜਾ ਉਹ ਨਾਂ ਦਾ ਹੀ ਪ੍ਰਧਾਨ ਆ ਉਹਦੇ, ਕਿਉਂਕਿ ਐਗਜ਼ੈਕਟਿਵ ਦੇ ਅੰਦਰ ਤਾਂ ਇਹ ਇਸ਼ੂ ਹੀ ਨਹੀਂ ਆਇਆ। ਹਾਲਾਂਕਿ ਮੈਂ ਸਮਝਦਾ ਕਿ ਇਹ ਸਾਰੀ ਗੱਲ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੇ ਵਿੱਚ ਆਉਣੀ ਚਾਹੀਦੀ ਸੀ। ਉਹਦੇ ਤੇ ਡਿਸਕਸ਼ਨ ਹੁੰਦੀ, ਉਹਦੇ ਤੇ ਮਤਲਬ ਬਹਿਸ ਹੁੰਦੀ, ਵਿਚਾਰ ਹੁੰਦਾ ਕਿ ਇਹ ਜਿਹੜੀਆਂ ਅੰਦਰ ਪੁਰਾਤਨ ਮੀਨਾਕਾਰੀ ਏਦਾਂ ਦੀ ਹੈ, ਉਹਨੂੰ ਕਿਵੇਂ ਤਬਦੀਲ ਕੀਤਾ ਜਾ ਸਕਦਾ, ਏਦਾਂ ਲਿਆਉਣਾ ਚਾਹੀਦਾ ਸੀ। ਲੇਕਿਨ ਐਗਜ਼ੈਕਟਿਵ ਦੇ ਵਿੱਚ ਨਹੀਂ ਲੈਂਦਾ। ਪ੍ਰਧਾਨ ਦਾ ਜਵਾਬ ਇਹ ਸੀ ਕਿ ਜੀ ਮੇਰੇ ਤਾਂ ਬਸ ਨਹੀਂ ਹੈ, ਮੈਂ ਕੀ ਕਰ ਸਕਦਾ, ਮੈਨੂੰ ਤਾਂ ਪਤਾ ਹੀ ਨਹੀਂ ਜੀ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਕਹਿਣਾ ਮੈਨੂੰ ਪਤਾ ਨਹੀਂ, ਤੇ ਬਾਕੀਆਂ ਨੂੰ ਕੀ ਪਤਾ ਹੋਏਗਾ ਜੀ। ਤੇ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਏਦਾਂ ਦੇ ਬੰਦੇ ਜਿਹੜੇ ਅਸੀਂ ਐਂਟਰ ਕਰੀ ਜਾਂਦੇ ਆ ਦਰਬਾਰ ਸਾਹਿਬ ਦੇ ਅੰਦਰ, ਕਦੇ ਕੋਈ ਇਮਾਰਤ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਠੇਕੇਦਾਰੀ ਸਿਸਟਮ ਤੇ ਨਹੀਂ ਸੀ ਬਣੀ ਜੀ। ਲੇਕਿਨ ਲੰਗਰ ਹਾਲ ਦੇ ਨਾਲ ਜਿਹੜੀ ਰਸੋਈ ਘਰ ਹੈ ਉਹ ਮਤਲਬ ਆਪਣਾ ਉਹਦੇ ਬਣ ਰਹੀ ਹੈ ਠੇਕੇ ਤੇ। ਜਦਕਿ ਜਦੋਂ ਸ਼ੁਰੂ ਕਰਨ ਲੱਗੇ ਮੈਂ, ਸੁਖਦੇਵ ਸਿੰਘ ਭੌਰ ਤੇ ਰਜਿੰਦਰ ਸਿੰਘ ਮਹਿਤਾ, 3 ਬੰਦਿਆਂ ਨੇ ਅਸੀਂ ਬਹੁਤ ਵਿਰੋਧ ਕੀਤਾ ਵੀ ਇਹ ਨਾ ਕਰੋ, ਤੁਸੀਂ ਸੰਤ ਮਹਾਂਪੁਰਸ਼ ਜਿਹੜੇ ਨੇ ਉਹਨਾਂ ਨੂੰ ਕਿਸੇ ਨੂੰ ਕਾਰ ਸੇਵਾ ਦੇ ਦਿਓ, ਉਹ ਆਪੇ ਕਰ ਲੈਣਗੇ, ਕਾਹਨੂੰ ਤੁਸੀਂ ਨਕਸ਼ਾ ਦੇਣਾ, ਨਕਸ਼ਾ ਦੇ ਦਿਓ। ਲੇਕਿਨ ਕਿਸੇ ਨੇ ਨਹੀਂ ਸੁਣੀ ਸਾਡੀ ਗੱਲ, ਧੱਕੇ ਨਾਲ ਚੱਕ ਕੇ ਵੀ ਨਹੀਂ ਜੀ ਫਲਾਣੇ ਨੂੰ ਠੇਕੇਦਾਰੀ ਦੇਣੀ ਹੈ, ਦੇਤੀ ਜੀ। ਤੇ ਅਸੀਂ ਸਹੀ ਗੱਲ ਇਹ ਹੈ ਕਿ ਬੇਵਸਤਾ ਤੇ ਲਾਚਾਰ ਹੈ। ਮਤਲਬ ਸਾਡੇ ਬੱਸ ਚ 2-3 ਬੰਦਿਆਂ ਦੇ ਕੁਝ ਨਹੀਂ, ਐਗਜ਼ੈਕਟਿਵ ਦੀ 15 ਮੈਂਬਰੀ ਐਗਜ਼ੈਕਟਿਵ ਹੁੰਦੀ ਹੈ, 3 ਬੰਦੇ ਉੱਥੇ ਕੀ ਕਰ ਸਕਦੇ ਨੇ, ਉਹ ਕਹਿ ਦਿੰਦੇ ਨੇ ਜੀ ਬਹੁਤ ਸੰਮਤੀ ਨਾਲ ਅਸੀਂ ਪਾਸ ਕਰਤਾ ਜੀ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹੋ ਜਿਹੇ ਬੰਦੇ ਜ਼ਰੂਰ ਐਂਟਰ ਕਰ ਗਏ ਜਿਹੜੇ ਜਿਨ੍ਹਾਂ ਦੇ ਲਿੰਕ ਕਿਤੇ ਨਾ ਕਿਤੇ RSS ਨਾਲ ਜੁੜੇ ਹੋਏ ਜੀ। ਭੌਰ ਸਾਹਿਬ, ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਸਾਡੇ ਦਰਸ਼ਕਾਂ ਨੂੰ ਆਪਣਾ ਸਮਾਂ ਕੱਢ ਕੇ ਪੰਜੋਲੀ ਸਾਹਿਬ ਤੁਸੀਂ ਜਾਣਕਾਰੀ ਦਿੱਤੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਕਰਨੈਲ ਸਿੰਘ ਪੰਜੋਲੀ, ਜਿਨ੍ਹਾਂ ਨੇ ਸਾਨੂੰ ਹੋਰ ਇਸ਼ੂਜ਼ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਜੋ ਇਹ ਮੀਨਾਕਾਰੀ ਦੀ ਲਾਈਨ ਹੈਗੀ ਹੈ ਜਾਂ ਦਰਬਾਰ ਸਾਹਿਬ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਲਾਉਣ ਦੀ ਲਾਈਨ ਹੈਗੀ ਹੈ, ਇਹਦੇ ਪਿੱਛੇ ਕਿਵੇਂ ਉਹ ਸਮਝਦੇ ਨੇ ਕਿ ਜੋ RSS ਦੀ ਲਾਈਨ ਹੈ ਉਹਨੂੰ ਹੀ ਫੋਲੋ ਕੀਤਾ ਜਾ ਰਿਹਾ ਹੈ। ਤਾਂ ਇਹਦੇ ਤੋਂ ਇਹ ਗੱਲ ਸਾਫ਼ ਇੱਕ ਜ਼ਾਹਰ ਹੁੰਦੀ ਹੈ ਕਿ ਕਿੱਥੇ ਸਾਡੇ ਘਰ ਤੱਕ ਜੋ SGPC ਸਾਡਾ ਗੜ੍ਹ ਹੈਗੀ ਹੈ ਜਾਂ ਅਕਾਲ ਤਖਤ ਸਾਹਿਬ ਜਿੱਥੇ ਸਿੱਖਾਂ ਦਾ ਜੋ ਧੁਰਾ ਹੈਗਾ ਉੱਥੇ ਤੱਕ ਕਿਵੇਂ RSS ਦੀ ਪਹੁੰਚ ਹੋ ਚੁੱਕੀ ਹੈ। ਸੋ ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਸ਼ੋਅ ਹੈ ਇਹ ਇੱਥੇ ਹੀ ਸਮਾਪਤ ਕਰਦੇ ਹਾਂ ਜੀ, ਤੇ ਕੱਲ ਨੂੰ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।